ਕਿ ਅੱਜ ਮੈਂ ਦੇਖ ਰਿਹਾ ਸੀ ਟਿਕਟੌਕ ਵੀਡੀਓ ਤੇ ਉਸਮਾ ਬੁਖਾਰੀ ਸਾਹਿਬਾਂ ਨੇ ਰੇਟ ਕੀਤੀ ਅਸਲ ਤੇ ਇਹਦੇ ਨਾਲ ਕੋਈ ਤੁਹਾਡੇ ਨਾਮਜ਼ਦ ਹੋਏ ਨੇ ਫਨਕਾਰ ਕੇ ਜਿਨ੍ਹਾਂ ਤੇ ਪਾਬੰਦੀ ਲੱਗੀ ਕਿ ਉਹ ਸਟੇਜ ਤੇ ਨਹੀਂ ਆ ਸਕਦੇ? ਜੋ ਇਹ ਤੇ ਅਸਲ 'ਚ ਗੱਲ ਹੈਗੀ ਕਿ ਜਿਹੜੇ ਫਨਕਾਰ ਜਿਹੜੇ ਵਰਗਰ ਕਰਨ ਦੇ ਨਾ ਵਰਗਰ ਵਾਸ਼ਾ ਗੱਲ ਕਰਨ ਦੇ ਡਾਂਸ ਗੰਦਾ ਕਰਨ ਦੇ ਉਹਨਾਂ ਵਾਸਤੇ ਆ। ਸਾਡੇ ਨਾਲ ਜਿੰਨੇ ਵੀ ਫਨਕਾਰ ਕੁਝ ਲੋਕ ਐਸੇ ਮਿਲੇ ਉਹ ਅੱਛਾ ਕੰਮ ਜਿਸ ਤਰ੍ਹਾਂ ਮੈਂ ਕਹਿ ਰਿਹਾ ਕਿ ਮੈਂ ਅੱਛਾ ਕਰਨਾ ਚਾਹੁੰਦਾ ਹਾਂ ਤੇ ਸਾਨੂੰ ਕੋਈ ਐਸਾ ਬੰਦਾ ਮਿਲੇ ਅੱਛਾ ਕੰਮ ਕਰਾਂਗੇ ਜ਼ਰੂਰ ਕਿਉਂਕਿ ਸਾਨੂੰ ਕੁਝ ਹੋਰ ਆਂਦਾ ਨਹੀਂ, ਅਸੀਂ ਇਹੀ ਕਰਨਾ ਹੈ ਤੇ ਇਹੀ ਬੱਚਿਆਂ ਨੂੰ ਲਿਆ ਕੇ ਖਵਾਉਣਾ ਹੈ। ਇਹ ਬੜੀ ਮੁੱਦੇ ਦੀ ਗੱਲ ਹੈ ਕਿ ਤੁਸੀਂ ਹੋਰ ਕੋਈ ਕੰਮ ਕਰ ਵੀ ਨਹੀਂ ਸਕਦੇ, ਤੁਹਾਨੂੰ ਇੱਕੋ ਹੀ ਕੰਮ ਆਉਂਦਾ ਹੈ ਤੇ ਉਹਦੇ ਉੱਤੇ ਅਗਰ ਕੋਈ ਪਾਬੰਦੀਆਂ ਲੱਗ ਰਹੀਆਂ ਨੇ, ਕੋਈ ਚੀਜ਼ ਉਹਨਾਂ ਨੂੰ ਨਾਮਨਾਸਬ ਲੱਗ ਰਹੀ ਤੇ ਫਿਰ ਉਹਦਾ ਮੁਤਬਾਦਲ ਵੀ ਤੁਹਾਨੂੰ ਦੇਣ, ਉਹਦੀ ਕੰਪਨਸੇਸ਼ਨ ਵੀ ਦੇਣ। ਹੁਣ ਲੋਕਾਂ ਨੂੰ ਕੌਣ ਸਮਝਾਏ? ਲੋਕ ਤਾਂ ਵੇਖਣ ਹੀ ਉਹ ਕੁਝ ਆਉਂਦੇ ਨੇ, ਉਹ ਤਾਂ ਗੰਦੀਆਂ ਜੁਗਤਾਂ ਹੀ ਸੁਣਨ ਆਉਂਦੇ ਨੇ, ਉਹ ਤੇ ਡਾਂਸ ਹੀ ਵੇਖਣ ਆਉਂਦੇ ਨੇ ਤੇ ਉਹਨਾਂ ਨੂੰ ਠੀਕ ਕਰਨ ਵਾਸਤੇ ਤੁਹਾਡੇ ਤੇ ਪਾਬੰਦੀਆਂ ਲੱਗ ਰਹੀਆਂ ਨੇ ਔਰ ਤੁਹਾਨੂੰ ਕੋਈ ਸਬਸਿਡੀ ਨਹੀਂ ਦਿੱਤੀ ਜਾ ਰਹੀ ਤੇ ਤੁਹਾਡੇ ਸਰਕਾਰਾਂ ਦੀ ਕੋਈ ਗਵਰਨਮੈਂਟ ਆਫ ਪੰਜਾਬ ਵੱਲੋਂ ਜਾਂ ਕਲਚਰ ਡਿਪਾਰਟਮੈਂਟ ਵੱਲੋਂ ਕੋਈ ਮਦਦ ਹੁੰਦੀ? ਉਹਨਾਂ ਅੱਗੇ ਰੋਜ਼ੇ ਆਉਣ ਵਾਲੇ ਨੇ ਤੇ ਰੋਜ਼ਿਆਂ ਦੇ ਵਿੱਚ ਕੀ ਤੁਹਾਨੂੰ ਕੋਈ ਰਾਸ਼ਨ ਦਾ ਨਾ ਕਿਹਾ ਕਿ ਇਹ ਰਾਸ਼ਨ ਦੇਣਗੇ ਤੁਹਾਨੂੰ? ਇਹ ਰੋਜ਼ਿਆਂ ਦੇ ਵਿੱਚ ਤਾਂ ਥੀਏਟਰ ਬੰਦ ਹੋਣਗੇ ਮੇਰੇ ਖਿਆਲ 'ਚ। ਕੋਈ ਐਸਾ ਵਾਅਦਾ ਕੀਤਾ ਤੁਹਾਨੂੰ ਗਵਰਨਮੈਂਟ ਆਫ ਪੰਜਾਬ ਨੇ ਕਿ ਰੋਜ਼ਿਆਂ ਦੇ ਵਿੱਚ ਤੁਹਾਨੂੰ ਰਾਸ਼ਨ ਦੇਣਗੇ ਜਿਵੇਂ ਬਾਕੀਆਂ ਨੂੰ ਦੇਣਗੇ? ਸਭ ਤੋਂ ਪਹਿਲੇ ਗੱਲ ਹੈਗੀ ਕਿ ਰਾਸ਼ਨ ਦਾ ਸਾਨੂੰ ਕਿਸੇ ਵੀ ਨਹੀਂ ਕਿਹਾ। ਸਾਡੇ ਜਿਹੜੇ ਕੰਮ ਦੇ ਜਿਹੜੇ ਪ੍ਰੋਡਿਊਸਰ ਨੇ ਨਾ, ਪ੍ਰੋਡਿਊਸਰ ਤੇ ਚਾਹੁੰਦੇ ਨੇ ਕਿ ਯਾਰ ਸਾਡੇ ਕੋਲ ਜਿਹੜਾ ਇਹਨਾਂ ਨੇ ਮੁਆਵਜ਼ਾ ਲੈਣਾ ਹੈ ਡਰਾਮੇ ਦਾ ਉਹ ਵੀ ਨਾ ਲੈਣ ਤੇ ਰੋਜ਼ਿਆਂ ਦੇ ਵਿੱਚ ਕਹਿ ਲਓ ਕਿ ਉਹ ਕੁਝ ਲੋਕ ਜਿਹੜੇ ਪਬਲਿਕ ਜਿਹੜੇ ਸਾਨੂੰ ਜਾਣਦੇ ਨੇ, ਜਿਹੜੇ ਅੱਛੇ ਲੋਕ ਨੇ, ਉਹਨਾਂ ਨੂੰ ਕਹਿ ਦਿੰਦੇ ਯਾਰ ਕੋਈ ਆਟੇ ਦਾ ਥੈਲਾ ਭੇਜ ਦਿਆ ਜੇ, ਕੋਈ ਉਹਦਾ ਪੈਕਟ ਭੇਜ ਦਿਆ ਜੇ। ਸਾਡੀ ਸਿਰਫ ਇੱਥੋਂ ਦੀ ਗੱਲ ਹੈ, ਅੱਗੇ ਕੋਈ ਵੀ ਨਹੀਂ ਸਾਡੀ ਐਸੀ ਗੱਲ ਕੋਈ ਅੱਛਾ ਪੇਸ਼ੈਂਟ ਨਹੀਂ ਸਾਨੂੰ ਮਿਲਿਆ। ਹੁਣ ਜਿਸ ਤਰ੍ਹਾਂ ਵੱਡੇ ਫਨਕਾਰ ਬੈਠੇ ਨੇ ਟੈਲੀਵਿਜ਼ਨ ਤੇ, ਜਿਹਨੂੰ ਅਸੀਂ ਕਹਿੰਦੇ ਪੰਜਾਬੀ ਜ਼ਬਾਨ 'ਚ ਟੈਲੀਵਿਜ਼ਨ, ਖਬਰਨਾਕ ਹੋ ਗਿਆ, ਮਤਲਬ ਕੋਈ ਵੀ ਚੈਨਲ ਲਾ ਲਓ, ਉੱਥੇ ਵੱਡੇ ਫਨਕਾਰ ਬੈਠੇ ਨੇ ਤੇ ਉਹਨਾਂ ਨੂੰ ਰਾਸ਼ਨ ਲੈਣ ਦੀ ਜ਼ਰੂਰਤ ਨਹੀਂ, ਉਹਨਾਂ ਨੂੰ ਤੇ ਅੱਲਾਹ ਨੇ ਵੈਸੇ ਹੀ ਮਦਦ ਨਵਾਜ਼ਿਆ ਤੇ ਸਾਡੀ ਦੁਆ ਅੱਲਾਹ ਪਾਕ ਹੋਰ ਉਹਨਾਂ ਨੂੰ ਦੇ। ਤੇ ਸਾਡੇ ਨਾਲ ਕਿਸੇ ਨੇ ਵਾਅਦਾ ਨਹੀਂ ਕੀਤਾ ਕਿ ਤੁਹਾਨੂੰ ਅਸੀਂ ਰਾਸ਼ਨ ਦਾਂਗੇ, ਮਤਲਬ ਕਿ ਤੁਸੀਂ ਪਰੇਸ਼ਾਨ ਜੇ ਰੋਜ਼ਿਆਂ 'ਚ ਤੇ ਡਰਾਮੇ ਬੰਦ ਨੇ, ਨਮਾਜ਼ ਪੜੋ, ਰੋਜ਼ਾ ਰੱਖੋ, ਘਰ ਸੌਂ ਜਾਵੋ। ਲੇਕਿਨ ਉਹ ਹੀ ਸੋਚ ਸਕਦੇ ਨੇ ਕਿ ਜਿਨ੍ਹਾਂ ਕੋਲ ਮੌਜੂਦ ਕੁਛ ਹੈ ਆ, ਮਤਲਬ ਕਿ ਜਿਹਨੂੰ ਪੰਜਾਬੀ ਜ਼ਬਾਨ 'ਚ ਕਹਿੰਦੇ ਕਿ ਪੈਸੇ ਮੌਜੂਦ ਨੇ, ਯਾਰ ਕੋਈ ਗੱਲ ਨਹੀਂ, ਅੱਜ ਕਿਤੇ ਨਹੀਂ ਵੀ ਜਾਵਾਂਗੇ ਤੇ ਘਰ ਨੂੰ ਖਾਣ ਲਈ ਗਏ ਤੇ ਸਾਡੇ ਕੋਲ ਤੇ ਹੈ ਹੀ ਨਹੀਂ ਪਹਿਲੇ ਹੀ ਖਾਣ ਲਈ। ਅਸੀਂ ਚਾਹੁੰਦੇ ਹਾਂ ਕਿ ਅਗਰ ਕੋਈ ਐਸਾ ਸ਼ਖਸ, ਕੋਈ ਐਸਾ ਲੀਡਰ ਜਿਹਦੀ ਕੋਈ ਮਿਹਰਬਾਨੀ ਹੋ ਜਾਵੇ, ਸਾਡੇ ਤੇ ਮਿਹਰਬਾਨੀ ਕੀਤੀ ਜਾਏ, ਕਿਉਂਕਿ ਅਸੀਂ ਸਟਰਗਲ ਕਰ ਰਹੇ ਹਾਂ। ਸਾਡੇ ਜਿਹੜੇ ਸੀਨੀਅਰ ਨੇ ਤੇ ਉਹ ਸੀਨੀਅਰ ਹੀ ਨੇ, ਉਹ ਸੀਨੀਅਰ ਹੀ, ਉਹ ਇਸ ਵੱਲੋਂ ਸੀਨੀਅਰ ਲੈ ਕੇ ਉਹਨਾਂ ਨੂੰ ਪਤਾ ਹੈ ਕਿ ਸਾਡਾ ਕੰਮ ਹੋ ਜਾਏਗਾ। ਲੇਕਿਨ ਪਰੇਸ਼ਾਨ ਅਸੀਂ ਲੋਕ ਹਾਂ ਜਿਹੜੇ ਜੂਨੀਅਰ ਮੁੰਡੇ, ਮੇਰੇ ਨਾਲ ਕੋਈ ਹੋਰ ਦੋਸਤ ਵੀ ਨੇ, ਉਹ ਵੀ ਮੇਰੇ ਨਾਲ ਐਂਟਰੀ ਕਰਦੇ ਨੇ, ਅਸੀਂ ਜੂਨੀਅਰ ਹੈ, ਉਹ ਸੀਨੀਅਰ ਨੇ ਸਾਡੇ। ਤੇ ਸਾਡੇ ਸੀਨੀਅਰ ਨੇ ਵੀ ਕਦੀ ਨਹੀਂ ਕਿਹਾ ਕਿ ਯਾਰ ਇਹ ਪਰੇਸ਼ਾਨ ਹੈਗਾ, ਇਹਨੂੰ ਮਿਲ ਗਏ ਜਾਂ ਇਹਦੇ ਨਾਲ ਕੋਈ ਤਾਵਨ ਕਰੀਏ, ਕਿਉਂਕਿ ਜਿਹਨੇ ਵੀ ਜਿਹੜਾ ਵੀ ਵੱਡਾ ਫਨਕਾਰ ਹੈ ਤੇ ਉਹਨਾਂ ਨੂੰ ਬੁਰਾ ਨਹੀਂ ਕਹਿ ਰਿਹਾ, ਉਹ ਆਪਣਾ ਹੀ ਕਹਿ ਰਹੇ। ਇੱਥੇ ਚੜ੍ਹਦੇ ਸੂਰਜ ਨੂੰ ਸਲਾਮ ਹੈ ਬਸ। ਪੰਜਾਬ ਹੁਕੂਮਤ ਨੂੰ ਤਾਂ ਕਹਿਣਾ ਹੀ ਕਹਿਣਾ ਬਣਦਾ ਸਾਡਾ, ਲੇਕਿਨ ਚੁੱਕੇ ਸਾਡਾ ਪਹਿਲਾ ਹੱਕ ਵੀ ਬਣਦਾ ਹੈ ਕਿ ਅਸੀਂ ਆਪਣੀ ਜਮਾਤ ਨੂੰ ਵੀ ਕਹੀਏ। ਤੇ ਮੈਂ ਗਵਰਨਰ ਸਾਹਿਬ ਨੂੰ ਇਹ ਰਿਕੁਐਸਟ ਕਰਾਂਗਾ ਕਿ ਗਵਰਨਰ ਸਾਹਿਬ, ਚੁੱਕੇ ਸਾਡੀ ਪਾਰਟੀ ਜਿਹੜੀ ਹੈ ਉਹ ਕਲਚਰ ਨੂੰ ਵੇਖਣ ਵਾਲੀ ਪਾਰਟੀ ਹੈ, ਉਹ ਆਰਟ ਨੂੰ ਬੈਕ ਕਰਨ ਵਾਲੀ ਪਾਰਟੀ ਹੈ ਤੇ ਪਾਕਿਸਤਾਨ ਪੀਪਲਸ ਪਾਰਟੀ ਦਾ ਗਵਰਨਰ ਪੰਜਾਬ 'ਚ ਮੌਜੂਦ ਹੈ ਤੇ ਗਵਰਨਰ ਸਾਹਿਬ ਨੂੰ ਇਹਨਾਂ ਫਨਕਾਰਾਂ ਨੂੰ ਸੱਦਣਾ ਚਾਹੀਦਾ ਰਮਜ਼ਾਨ ਤੋਂ ਪਹਿਲੇ, ਨਾ ਸਿਰਫ ਫਨਕਾਰਾਂ ਨੂੰ ਬਲਕਿ ਹੋਰ ਜਿਹੜੀ ਕਮਿਊਨਿਟੀਜ਼ ਨੇ, ਕ੍ਰਿਸਚੀਅਨ ਕਮਿਊਨਿਟੀ ਹੈ, ਇਹਨਾਂ ਵਿਚਾਰਿਆਂ ਵਾਸਤੇ ਕੋਈ ਵੀ ਕਿਸਮ ਦਾ ਜਿਹੜਾ ਪੈਕੇਜ ਹੈ ਉਹ ਰਮਜ਼ਾਨ 'ਚ ਨਹੀਂ ਜਾਰੀ ਕੀਤਾ ਜਾਂਦਾ। ਹਾਲਾਂਕਿ ਜੋ ਪਾਬੰਦੀਆਂ ਆਮ ਇੱਕ ਪਾਕਿਸਤਾਨੀ ਸ਼ਹਿਰੀ ਸਹਿ ਰਿਹਾ ਹੁੰਦਾ ਹੈ ਇਤਰਾਮੇ ਰਮਜ਼ਾਨ ਦੇ ਹਵਾਲੇ ਨਾਲ, ਉਹ ਇਹ ਵੀ ਸਹਿ ਰਹੇ ਹੁੰਦੇ ਨੇ ਤੇ ਲੇਕਿਨ ਇਹ ਵੇ ਕਿ ਅਸੀਂ ਜਿਹੜੇ ਆਮ ਪਾਕਿਸਤਾਨੀ, ਆਮ ਮੁਸਲਮਾਨ, ਸਾਨੂੰ ਤਾਂ ਲੋੜ ਨਹੀਂ ਹੁੰਦੀ ਜ਼ਿਆਦਾ, ਤੇ ਜਿਹੜੇ ਇੰਜ ਦੇ ਗਰੀਬ ਹੁੰਦੇ ਵੀ ਨੇ ਉਹ ਮਸੀਤੇ ਜਾ ਕੇ ਖਾ ਲੈਂਦੇ ਨੇ, ਉਹਨਾਂ ਨੂੰ ਘਰਾਂ 'ਚ ਵੀ ਰਮਜ਼ਾਨ ਪੈਕੇਜ ਆ ਜਾਂਦੇ ਨੇ, ਉਹਨਾਂ ਨੂੰ ਸਦਕੇ ਫਿਤਰਾਨੇ ਵੀ ਆ ਜਾਂਦੇ ਨੇ। ਤੇ ਇਹ ਜਿਹੜੇ ਲੋਕ ਆਰਟ ਨਾਲ ਮੁਨਸਲਿਕ ਨੇ ਜਾਂ ਜਿਹੜੇ ਦੂਜੀ ਕਮਿਊਨਿਟੀਜ਼ ਨੇ, ਕ੍ਰਿਸਚੀਅਨ ਕਮਿਊਨਿਟੀ ਹੋ ਗਈ ਜਿਵੇਂ, ਇਹਨਾਂ ਵਿਚਾਰਿਆਂ ਵਾਸਤੇ ਕੀ ਹੈ, ਸਾਡੇ ਕੋਲ ਰਿਆਸਤ ਕੋਲ ਕੀ ਹੈ? ਤੇ ਮੈਂ ਗਵਰਨਰ ਸਾਹਿਬ ਨੂੰ ਸਪੈਸ਼ਲ ਰਿਕੁਐਸਟ ਕਰਾਂਗਾ, ਮੈਂ ਖੁਦ ਵਿਜ਼ੂਅਲ ਆਰਟਸ ਦਾ ਸਟੂਡੈਂਟ ਹਾਂ, ਮੈਂ ਰਿਕੁਐਸਟ ਕਰਾਂਗਾ ਉਹਨਾਂ ਨੂੰ ਕਿ ਉਹ ਇਹਨਾਂ ਨੂੰ ਫਨਕਾਰਾਂ ਨੂੰ, ਲਾਹੌਰ ਦੇ ਜਿੰਨੇ ਸਟੇਜ ਦੇ ਫਨਕਾਰ ਨੇ, ਇਹਨਾਂ ਨੂੰ ਰਮਜ਼ਾਨ ਤੋਂ ਪਹਿਲੇ ਗਵਰਨਰ ਹਾਊਸ ਸੱਦਣ ਤੇ ਇਹਨਾਂ ਸਾਰਿਆਂ ਨੂੰ ਰਾਸ਼ਨ ਜਿਹੜਾ ਹੈ ਉਹ ਗਵਰਨਰ ਹਾਊਸ ਤੇ ਡਿਸਟ੍ਰੀਬਿਊਟ ਕਰਨ। ਦੂਜੀ ਗੱਲ ਮੈਂ ਪੰਜਾਬ ਹੁਕੂਮਤ ਨੂੰ ਕਹਿਣੀ ਚਾਹਾਂਗਾ ਕਿ ਅਗਰ ਤੁਸੀਂ ਕਿਸੇ ਚੀਜ਼ ਤੇ ਪਾਬੰਦੀ ਲਾ ਰਹੇ ਹੋ ਤੇ ਉਹਦਾ ਆਲਟਰਨੇਟਿਵ ਵੀ ਦਿਓ। ਇਹ ਇਗਨੋਰੈਂਸ ਹੈ ਕਿ ਤੁਸੀਂ ਇੱਕ ਪਾਸੇ ਪਾਬੰਦੀ ਲਾ ਰਹੇ ਹੋ ਔਰ ਦੂਜੇ ਪਾਸੇ ਕੋਈ ਉਹਨਾਂ ਨੂੰ ਐਸੀ ਚੀਜ਼ ਨਹੀਂ ਦੇ ਰਿਹਾ ਕਿ ਜਿਹਦੇ ਨਾਲ ਉਹ ਆਪਣਾ ਪੇਟ ਭਰ ਸਕਣ। ਜ਼ਾਹਿਰ ਇਹ ਲੋਕ ਦਿਹਾੜੀਆਂ ਨਹੀਂ ਲਾ ਸਕਦੇ, ਫਨਕਾਰ ਨੇ, ਐਸਐਚਓ ਬਣ ਕੇ ਛਾਪੇ ਮਾਰਨ ਦੀ ਬਜਾਏ ਇਹਨਾਂ ਲੋਕਾਂ ਨੂੰ ਕੋਈ ਆਲਟਰਨੇਟਿਵ ਵੀ ਦਿਓ, ਇਹਨਾਂ ਨੂੰ ਕੋਈ ਹੋਰ ਦੱਸੋ, ਕੋਈ ਆਰਟ ਫਾਰਮ ਜਿਹੜੀ ਮੁਹੱਜ਼ਬ ਆਰਟ ਫਾਰਮਸ ਨੇ, ਜਿਹੜੀਆਂ ਕਲਚਰਡ ਨੇ ਪੂਰੀ ਦੁਨੀਆ 'ਚ। ਅੱਜ ਤੇ ਅਸੀਂ ਸਾਊਦੀ ਅਰਬ ਨੂੰ ਫੋਲੋ ਕਰਦੇ ਤਾਂ ਸਾਊਦੀ ਅਰਬ ਵੀ ਅੱਜ ਲਿਬਰਲ ਹੈ, ਉੱਥੇ ਵੀ ਮਿਊਜ਼ਿਕ ਕਨਸਰਟਸ ਹੋ ਰਹੇ ਨੇ ਤੇ ਤੁਸੀਂ ਉਹਨਾਂ ਨੂੰ ਦੱਸੋ, ਇੱਕ ਲਾਈਨ ਡਿਫਾਈਨ ਕਰੋ ਕਿ ਭਈ ਇਹ ਆਰਟ ਫਾਰਮਸ ਜਿਹੜੀਆਂ ਨੇ, ਇਹ ਇੰਜ ਦਾ ਡਾਂਸ ਜਿਹੜਾ ਹੈ ਕਾਬਲੇ ਕਬੂਲ ਹੋਏਗਾ, ਇੰਜ ਦੀ ਜਿਹੜੀ ਹੈ ਉਹ ਮਜ਼ਾਕ ਕਾਬਲੇ ਕਬੂਲ ਹੋਏਗਾ, ਇੰਜ ਦੀ ਜੁਗਤ ਕਾਬਲੇ ਕਬੂਲ ਹੋਏਗੀ। ਤੇ ਔਰ ਨਾਲ ਉਹਨਾਂ ਨੂੰ ਜਦੋਂ ਤੁਸੀਂ ਇੰਜ ਦਾ ਕੁਝ ਸੈਲ ਕਰਨਾ ਹੁੰਦਾ ਫਿਰ ਤੁਹਾਨੂੰ ਲਾਜ਼ਮੀ ਉਹਦੇ ਵਿੱਚ ਕੋਈ ਦੇਣਾ ਪੈਂਦਾ ਹੈ ਇਨਸੈਂਟਿਵ ਆਪਣੇ ਪੱਲਿਓਂ ਵੀ। ਆਵਾਮ ਦਾ ਮਿਜ਼ਾਜ ਆਲ ਆਫ ਅ ਸਡਨ ਚੇਂਜ ਨਹੀਂ ਕੀਤਾ ਜਾ ਸਕਦਾ ਕਿ ਜਿਹੜੀ ਲੱਗੀ ਮੌਤ ਦੇ ਖੂਹਾਂ ਤੇ, ਜਿਹੜੀ ਲੱਗੀ ਬਾਰਿਸ਼ ਵਾਲੇ ਗਾਣਿਆਂ ਤੇ, ਜਿਹੜੀ ਲੱਗੀ ਇੰਜ ਦੇ ਵਲਗਰ ਡਾਂਸਸ ਵੇਖਣ ਤੇ ਜਾਂ ਵਲਗਰ ਜੁਗਤਾਂ ਸੁਣਨ ਤੇ, ਉਹ ਤਾਂ ਜ਼ਾਹਿਰ ਹੈ ਉਹਦਾ ਤਾਂ ਇੰਟਰਸਟ ਮੁੱਕ ਜਾਏਗਾ ਤੇ ਉਹਨਾਂ ਦਾ ਬਿਜ਼ਨਸ ਮੁੱਕ ਜਾਏਗਾ।
ਤੇ ਉਹ ਅਗਰ ਬਿਜ਼ਨਸ ਮੁੱਕ ਰਿਹਾ ਤੇ ਉਹਨੂੰ ਸਬਸਿਡਾਈਜ਼ ਕਰਨਾ ਪਏਗਾ ਤੁਹਾਨੂੰ। ਕੋਈ ਮੁਆਸ਼ਰਾ ਆਰਟ ਤੋਂ ਬਗੈਰ ਤਰੱਕੀ ਨਹੀਂ ਕਰ ਸਕਦਾ ਤੇ ਅੱਗੇ ਨਹੀਂ ਵੱਧ ਸਕਦਾ, ਨਾ ਹੀ ਉਹ ਮਤਲਬ ਮੁਆਸ਼ਰਾ ਕਹਿਲਾ ਸਕਦਾ। ਤੇ ਤੁਹਾਨੂੰ ਇੱਕ ਬਿਹਤਰ ਮੁਆਸ਼ਰੇ ਵਾਸਤੇ ਇੱਕ ਬਿਹਤਰ ਆਰਟ ਦੀ ਜ਼ਰੂਰਤ ਹੈ, ਔਰ ਇੱਕ ਬਿਹਤਰ ਆਰਟ ਵਾਸਤੇ ਇੱਕ ਬਿਹਤਰ ਮੁਆਸ਼ਰਾ ਬਣਾਉਣ ਦੀ ਵੀ ਜ਼ਰੂਰਤ ਹੈ। ਇਹਦੇ ਉੱਤੇ ਮਰੀਮ ਬੀਬੀ ਨੂੰ ਔਰ ਉਸਮਾ ਬੁਖਾਰੀ ਸਾਹਿਬਾ ਨੂੰ ਗੌਰ ਕਰਨਾ ਚਾਹੀਦਾ ਹੈ। ਛਾਪੇ ਮਾਰਨ, ਲੇਕਿਨ ਛਾਪਿਆਂ ਤੋਂ ਪਹਿਲੇ ਇਹਨਾਂ ਵਾਸਤੇ ਕੋਈ ਆਲਟਰਨੇਟਿਵ ਵੀ ਮੁਹੱਈਆ ਕਰਨ। जी मैं बिल्कुल थोड़े नाल एग्री करना कि आर्ट और सकाफत खेल यही तो माशरा होंदा है, माशरे की जान होंदी है। समाज के अंदर समाज जिहड़े समाज तरक्की करदे ने उहदे विच सकाफत कल्चर दे उत्ते म्यूजिक दे उत्ते आर्ट दे उत्ते लोग जिहड़े और जिहड़ा आर्टिस्ट होंदा है किसी भी शक्ल दा होए, और लिखारी होए, वो परफॉर्मिंग आर्ट विच होए, गुलकार होए, उन्होंने समाज वास्ते क्योंकि सोच रहा है, काम कर रहा है। समाज की ड्यूटी है, जिम्मेदारी है समाज की कि समाज उदी रुकावट करे और करते सन। अगर तुसी हिस्ट्री जाके देखो, लोग बादशाह ने गायक रखे होंगे सन, परफॉर्मिंग आर्ट को बड़ा प्रमोट करते सन, उसके उत्ते काम करते सन, उन्होंने रुकावट करते सन। तां ही लोग इस तो भी पीछे अगर असी अपनी तारीख जाइए तो लिखारी सन बड़े जिन्होंने काम किया है कल्चर के उत्ते मुख्तलिफ मौजूआत नूं लैके चले ने, उन्होंने जाहिर प्रमोट करते सन और उन्होंने रुकावट करते सन। अच्छा हुण जिहड़ा एक मुद्दा तुसीं कह रहे हो हुकूमत के पॉइंट ऑफ व्यू ना किया जाए ते सारी एक ते पैरेलल साडा मीडिया चल रहा है। तुसीं एक तो मीडिया चल रहा है इलेक्ट्रॉनिक मीडिया और जो पुराना साडा कल्चर है, स्टेज है, टीवी है, रेडियो है, मगर ये है कि साडा समाज देखना चाह रहे हैं। समाज को किधर लैके जाओगे तुसीं? टिकटॉक ते जाके देखो शाह जी ते कितनी फॉलोइंग है उन्हां खवातीन दी, और उसके कोई टैलेंट नहीं उन्हां कोल, वो अपना जिस्म दिखा रही हैं। अज का फनकार के करे, अज का लिखारी के करे, जिस वक्त एक समाज जड़ा है वो माशरा जड़ा है वो देखना चाह रहे हैं। ये मुश्किल तो है, हुकूमत वास्ते भी मुश्किल है, आम समाज वास्ते भी मुश्किल है। इनू टैकल तो करना चाहिए। मैं राती तौर पर जिहड़ी गल की है मैं बिल्कुल एग्री करना। या ईवन हुण देखो तुसीं कबूतरबाज़ां दे उत्ते भी उत्ते छत्तां उड़ाईयां जा रही ने, वो कबूतरबाज ते कुक्कड़ लड़ाण वाले, वो असील कुक्कड़ वाले वो भी रो रहे हैं। अच्छा मैनू ये नहीं समझ आई, कबूतरबाज ते कुक्कड़ इन्हां बसंत ते भी पाबंदी लाती, लास्ट गवर्नमेंट च ना कबड्डी दे उत्ते पाबंदी लाती सी, मेलिਆਂ ਤੇ ਪਾਬੰਦੀ ਲਾਈ ਸੀ। ਬਸੰਤ ਦਾ ਬਹਾਨਾ ਤੇ ਇਹ ਕਰਦੇ ਨੇ ਕਿ ਜੀ ਇਹ ਖੂਨੀ ਖੇਲ ਹੈ ਔਰ ਫਲਾਨਾ ਹੈ ਫਲਾਨਾ, ਹਾਲਾਂਕਿ ਉਹਦੇ ਵੀ ਬਹੁਤ ਸਾਰੇ ਪਹਿਲੂ ਨੇ ਜਿਨ੍ਹਾਂ ਦੇ ਉੱਤੇ ਗੱਲ ਕਰਨੀ ਪਸੰਦ ਨਹੀਂ ਕਰਦੇ। ਸਲਮਾਨ ਤਸੀਰ ਨੇ ਵੀ ਬਸੰਤ ਬਣਵਾਈ ਸੀ 2 ਦਿਨ ਵਾਸਤੇ, ਕੋਈ ਉਹ ਗੱਲ ਨਹੀਂ। ਰਵਾਇਤੀ ਤੌਰ ਤੇ ਕਲਕੱਤੇ ਲਖਨਊ 'ਚ ਹਾਲੇ ਵੀ ਬਸੰਤ ਮਨਾਈ ਜਾਂਦੀ, ਉੱਥੇ ਇਸ਼ੂ ਨਹੀਂ। ਇਸ਼ੂ ਗਵਰਨੈਂਸ ਦਾ ਹੈ ਔਰ ਕੰਟਰੋਲ ਦਾ ਹੈ, ਰਿਆਸਤ ਦਾ ਕੰਟਰੋਲ ਨਹੀਂ। ਅਸੀਂ ਉਹ ਚੋਰੀ ਨਹੀਂ ਫੜ ਸਕ ਰਹੇ, ਧਾਤੀ ਤੋੜ ਡੋਰ ਦੀ ਅਸੀਂ ਉਹ ਕੰਟਰੋਲ ਨਹੀਂ ਕਰ ਸਕ ਰਹੇ। ਅਸੀਂ ਇੱਕ ਬੈਨ ਅਲ-ਅਕਵਾਮੀ ਇਵੈਂਟ ਜਿਹੜਾ ਉਹ ਤਬਾਹ ਕਰਕੇ ਰੱਖ ਦਿੱਤਾ। ਹਜ਼ਾਰਾਂ ਸਾਲ ਪੁਰਾਣੀ ਇੱਕ ਖੂਬਸੂਰਤ ਤਿਉਹਾਰ ਨੂੰ ਅਸੀਂ ਖਤਮ ਕਰਤਾ। ਉਹਦੇ ਨਾਲ ਅਸੀਂ ਰਹਿਤਲ ਬਹਿਤਲ ਜਿਹੜੀ ਪੰਜਾਬ ਦੀ ਜਿਹਦੇ ਚ ਬਸੰਤ, ਜਿਹਦੇ ਚ ਕੌਡੀ, ਇਹਨੂੰ ਖਤਮ ਕੀਤਾ। ਫਿਰ ਮੇਲਾ ਚਰਾਗਾਂ ਤੇ ਕਿੰਨਾ ਚਿਰ ਇਹਨਾਂ ਪਾਬੰਦੀ ਲਾਈ ਰੱਖੀ ਇੱਥੇ ਲਾਹੌਰ ਤੇ। ਹੁਣ ਕੁਕੜਾਂ ਦੇ ਉੱਤੇ ਤੇ ਇਹ ਕਬੂਤਰਬਾਜ਼ੀ, ਇਹ ਦੋਵੇਂ ਖੇਡ ਨੇ ਬੇਸਿਕਲੀ, ਖੇਡਾਂ ਨੇ, ਇਹਨਾਂ ਤੇ ਇਹਨਾਂ ਪਾਬੰਦੀ ਲਾਈ ਹੈ। ਉਹ ਕੁਕੜਾਂ ਦਾ ਤਾਂ ਹੈ ਕਿ ਉਹ ਲੜਾਈ ਹੁੰਦੀ ਹੈ, ਕਬੂਤਰਾਂ ਦੀ ਤਾਂ ਲੜਾਈ ਨਹੀਂ ਹੁੰਦੀ, ਜਾਂ ਕਬੂਤਰ ਦਾ ਖੂਨੀ ਖੇਲ ਨਹੀਂ ਹੈ। ਤੁਸੀਂ ਜਿਹੜੀ ਲੋਕਲ ਚੀਜ਼ ਹੈ ਉਹਦੇ ਤੇ ਪਾਬੰਦੀ ਲਾਈ ਜਾ ਰਹੇ ਹੋ, ਲਾਈ ਜਾ ਰਹੇ ਹੋ। ਆਲਟਰਨੇਟਿਵ ਤੁਹਾਡੇ ਕੋਲ ਨਹੀਂ, ਤੁਸੀਂ ਨਵੀਆਂ ਖੇਡਾਂ ਮੁਤਾਰਫ ਕਰਾਉਣ ਜੋਗੇ ਨਹੀਂ ਹੋ। ਜਿਹੜੀਆਂ ਲੋਕਲ ਖੇਡਾਂ ਨੇ ਉਹਨਾਂ ਨੂੰ ਤੁਸੀਂ ਕੋਈ ਦਰਜਾ ਦਿਵਾਉਣ ਦੇ ਵੱਲੇ ਨਹੀਂ ਸੋਚ ਰਹੇ, ਲੇਕਿਨ ਖਤਮ ਕੀਤੀ ਜਾ ਰਹੇ ਹੋ। ਔਰ ਜਿਹੜਾ ਮੁਆਸ਼ਰਾ ਹੈ ਉਹਨੂੰ ਘੁੱਟਣ ਦਾ ਸ਼ਿਕਾਰ ਕੀਤੀ ਹੀ ਚਲੀ ਜਾ ਰਹੇ ਹੋ। ਲੋਕਾਂ ਨੂੰ ਹਿਰਾਸਾ ਕੀਤਾ ਹੋਇਆ ਕਿ ਉਹ ਗੱਲ ਨਾ ਕਰਨ, ਗੱਲ ਕਰਨਗੇ ਤੇ ਪੀਕਾ ਐਕਟ ਲੱਗ ਜਾਏਗਾ, ਇਹ ਹੋ ਜਾਏਗਾ, ਉਹ ਹੋ ਜਾਏਗਾ। ਲੋਕ ਖੌਫਜ਼ਦਾ ਨੇ, ਗੱਲ ਕਰਦੇ ਆ ਡਰਦੇ ਨੇ। ਇਹ ਮਤਲਬ ਇੱਕ ਦੀ ਰਿਆਸਤ ਚੱਲ ਰਹੀ ਹੈ ਇਸ ਵਕਤ, ਔਰ ਅਸੀਂ ਕਿੰਜ ਦਾ ਮੁਆਸ਼ਰਾ ਕ੍ਰੀਏਟ ਕਰਨਾ ਚਾਹ ਰਹੇ ਹਾਂ। ਅਸੀਂ ਇੱਥੇ ਤਾਲਿਬਾਨਾਈਜੇਸ਼ਨ ਪ੍ਰਮੋਟ ਕਰ ਰਹੇ ਹਾਂ, ਕੀ ਕਰ ਰਹੇ ਹਾਂ? ਗੱਲ ਤੁਹਾਡੀ ਠੀਕ ਹੈ, ਇਹ ਬੜਾ डिबेटेबल मुद्दा है जिहदे उत्ते तुसीं गल कर रहे हो। मेरा ख्याल है कि हाथ पाउण तो पहले एक पहले राय आमा वार की जानी चाहिए सी। कोई थिंकर्स तुहाडे जे पढ़े लिखे लोगों को एक डिस्कशन, एक आम डिस्कशन लैके आया जाना, वो लोग किसी उत्ते बोलते अल्टरनेट दे रहे। अगर कबूतरबाजी पसंद नहीं है तो जाहिर लगे कुत्ते लड़ा रहे ने है पंजाब दे विच, पता है तुहानूं सारा कल्चर ते है साडा, गंदे डांस हो रहे ने, कल्चर गल्लां हो रही ने, ये तो हो रही ने। लोग फैमिलियां ने, मतलब ऐसे जैसे थिएटर ने जिथे नहीं जानियां फैमिलियां, सिर्फ लोग जाने ने आम ਜਿਹੜੇ ਛੜੇ ਛਾਣ ਜਿਹਨੂੰ ਕਿਹਾ ਜਾਂਦਾ ਹੈ। ਤੇ ਜ਼ਾਹਿਰ ਹੈ ਅਲਮਰਾ ਦੇ ਵਿੱਚ ਬੜੇ ਬੜੇ ਅੱਛੇ ਡਰਾਮੇ ਵੀ ਹੁੰਦੇ ਸਨ। ਟੂ ਸਟਾਰਟ ਵਿਦ ਮੇਰਾ ਖਿਆਲ ਹੈ ਕਿ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਅਗਰ ਸਮਾਜ ਨੂੰ ਇसी तरफ लैके जाना चाह रहे हो, ਤੁਸੀਂ ਇੱਕ ਲੀਡ ਕਰ ਰਹੇ ਹੋ ਸਮਾਜ ਦੀ ਬਿਹਤਰੀ ਵਾਸਤੇ, ਕੋਈ ਨਵੀਆਂ ਚੀਜ਼ਾਂ ਮੁਤਾਰਫ ਕਰਾ ਰਹੇ ਹੋ, ਬਿਹਤਰੀ ਪੈਦਾ ਕਰਨਾ ਚਾਹ ਰਹੇ ਹੋ, ਤੇ ਤੁਹਾਨੂੰ ਨਾਲ ਆਲਟਰਨੇਟਿਵ ਤਾਂ ਦੇਣਾ ਹੈ ਨਾ। ਇਹ ਗੱਲ ਮੈਂ ਬਿਲਕੁਲ ਤੁਹਾਡੇ ਨਾਲ ਐਗਰੀ ਕਰਨਾ ਕਿ ਔਰ ਸਬਸਿਡਾਈਜ਼ ਕਰਨ। ਅਗਰ ਥੀਏਟਰ ਤੇ ਪਾਬੰਦੀ ਲਾ ਰਹੇ ਹੋ ਤੇ ਉਹਨੂੰ ਸਬਸਿਡੀ ਨਹੀਂ ਦੇਣ ਤਾਂ ਕਿ ਉਹ ਮੁਆਸ਼ੀ ਬੁਰਾਨ ਨਾ ਉੱਥੇ ਪੈਦਾ ਹੋਵੇ। ਬਿਲਕੁਲ ਠੀਕ ਉਹਨਾਂ ਦੀ ਟਾਰਗੇਟ ਆਡੀਅנס ਅਸੀਂ ਤੁਸੀਂ ਤੇ ਨਹੀਂ ਸਰ, ਉਹਨਾਂ ਦੀ ਟਾਰਗੇਟ ਆਡੀਅנס ਤਾਂ ਉਹੀ ਸੀ ਜਿਹੜੀ ਉਹ ਜਿਹਦਾ ਲੱਚਰਪੁਣ ਵੇਖਣਾ ਚਾਹੁੰਦੀ। ਉਹਨੂੰ ਕਾਇਮ ਰੱਖਣ ਵਾਸਤੇ, ਇਹਨਾਂ ਦਾ ਰੋਜ਼ਗਾਰ ਸਟੋਰੀ ਰੱਖਣ ਵਾਸਤੇ ਸਬਸਿਡਾਈਜ਼ ਕਰਨ ਸਾਰਾ ਪ੍ਰੋਸੈਸ ਜਿਹੜਾ ਹੈ
ਅਗਰ ਨਹੀਂ ਵੀ ਉਹਨੇ ਲੋਕ ਆਉਂਦੇ ਪਹਿਲੇ ਜਿੰਨੇ ਤੇ ਕਮ ਸੇ ਕਮ ਥੀਏਟਰ ਦਾ ਜਿਹੜਾ ਪ੍ਰੋਡਿਊਸਰ ਹੈ, ਡਾਇਰੈਕਟਰ ਹੈ ਜਾਂ ਇਹ ਫਨਕਾਰ ਨੇ, ਇਹ ਤਾਂ ਸਾਰੇ ਚ ਨਾ ਜਾਣ। ਜੀ ਬਸ ਮੈਂ ਤੇ ਮਰੀਮ ਨਵਾਜ਼ ਸਾਹਿਬ ਉਹਨਾਂ ਅੱਗੇ ਅਪੀਲ ਹੈ ਸਾਡੀ ਕਿ ਅਸੀਂ ਅੱਛੇ ਕੰਮ ਕਰਨਾ ਚਾਹੁੰਦੇ ਹਾਂ ਔਰ ਕਰਾਂਗੇ, ਇਨਸ਼ਾਅੱਲਾ ਤਾਲਾ ਕਰਾਂਗੇ। ਸਾਡੇ ਅਸੀਂ ਚਾਹੁੰਦੇ ਨਹੀਂ ਕਿ ਅਸੀਂ ਸਾਨੂੰ ਲੋਕ ਘੱਟ ਦੇਖਣ ਆਉਣ। ਅਗਰ 2-4 ਜੀ ਘੱਟ ਵੀ ਆ ਗਏ ਤਾਂ ਕੋਈ ਨਹੀਂ, ਅਸੀਂ ਕੰਮ ਅੱਛਾ ਕਰਨਾ ਚਾਹੁੰਦੇ ਹਾਂ। ਜਿਸ ਤਰ੍ਹਾਂ ਗਵਰਨਰ ਹੋ ਸਾਹਿਬ ਇਹਨਾਂ ਅੱਗੇ ਸਾਡੀ ਰਿਕੁਐਸਟ ਹੈਗੀ ਹੈ ਕਿ ਅਸੀਂ ਤਾਂ ਸਟਰਗਲ ਕਰ ਰਹੇ ਹਾਂ, ਅਸੀਂ ਤਾਂ ਪਹਿਲੇ ਹੀ ਰੋਟੀ ਪੂਰੀ ਕਰ ਰਹੇ ਹਾਂ। ਸਾਨੂੰ ਪ੍ਰੋਡਿਊਸਰ ਅੱਛਾ ਲੱਭਣਾ ਚਾਹੀਦਾ, ਡਾਇਰੈਕਟਰ ਅੱਛਾ ਲੱਭਣਾ ਚਾਹੀਦਾ, ਉਹ ਜਿਹੜਾ ਕਹੇ ਕੰਮ ਇੰਜ ਨਹੀਂ ਇੰਜ ਕਰਨਾ ਹੈ ਤੇ ਅਸੀਂ ਅਲਹਮਦੁਲਿਲਾ ਕਰਾਂਗੇ, ਅਸੀਂ ਕਰਾਂਗੇ। ਕਿਉਂਕਿ ਜਿਸ ਤਰ੍ਹਾਂ ਹੁਣ ਸਾਡੇ ਸੀਨੀਅਰ ਸਨ ਮਾਨੂਲਾ ਸਾਹਿਬ, ਉਹ ਅੱਛਾ ਕੰਮ ਕਰਦੇ ਸਨ, ਅੱਛੀ ਜੁਗਤ ਕਰਦੇ ਸਨ, ਤੇ ਅਸੀਂ ਵੀ ਅੱਛਾ ਕੰਮ ਕਰਾਂਗੇ, ਇਨਸ਼ਾਅੱਲਾ ਤਾਲਾ ਕਰਾਂਗੇ। ਕਾਫੀ ਫਨਕਾਰ ਨੇ ਜਿਹੜੇ ਉਹ ਅੱਛਾ ਕੰਮ ਕਰ ਰਹੇ ਨੇ। ਮੈਂ ਵੀ ਕਹਿੰਦਾ ਕਿ ਮੈਂ ਅੱਛਾ ਕਰਾਂਗਾ ਤੇ ਉਹ ਮੇਰਾ ਨਾਂ ਬਣੇਗਾ ਜਾਂ ਮੈਨੂੰ ਲੋਕ ਪਸੰਦ ਕਰਨ ਦੇ। ਤੇ ਰਿਕਵੈਸਟ ਹੈਗੀ ਮਰੀਮ ਨਵਾਜ਼ ਸਾਹਿਬ, ਸ਼ਬਾਸ਼ਰੀ ਸਾਹਿਬ, ਮਾਸ਼ਰੀ ਸਾਹਿਬ, ਸਾਡੇ ਮਤਲਬ ਕਿ ਇਸ ਟਾਈਮ ਸਾਡੀ ਹਕੂਮਤ ਦੇ ਬਾਦਸ਼ਾਹ ਨੇ, ਤੇ ਇਹਨਾਂ ਅੱਗੇ ਰਿਕਵੈਸਟ ਹੈਗੀ ਕਿ ਸਾਡੇ ਜਿਹੜੇ ਫਨਕਾਰ ਬਰਾਦਰੀ ਉਹਦੇ ਕੋਲੋਂ ਪਰੇਸ਼ਾਨ ਹੈਗੀ ਤੇ ਉਹ ਪ੍ਰੋਡਿਊਸਰਾਂ ਦੀ ਥੋੜੀ ਗਫਲਤ ਹੈ ਵੀ ਉਹ ਅੱਛਾ ਕੰਮ ਕਰਵਾਉਣ ਸਾਡੇ ਕੋਲ, ਅੱਛਾ ਕਰਾਂਗੇ। ਜਿਸ ਤਰ੍ਹਾਂ ਆਲਮਰਾ ਦੇ ਵਿੱਚ ਤੇ ਅੱਛੇ ਕੰਮ ਕੀਤੇ ਨੇ। ਤੇ ਸਭ ਤੋਂ ਪਹਿਲੇ ਆਲਮਰਾ ਹੋ ਗਿਆ, ਕਜ਼ਾਫੀ ਹੋ ਗਿਆ, ਇਹ ਬੰਦ ਨੇ, ਥੀਏਟਰ ਹੀ ਬੰਦ ਨੇ। ਅਸੀਂ ਕੰਮ ਕਿੱਥੇ ਕਰਾਂਗੇ? ਜਿਹੜੇ ਛੋਟੇ ਮੋਟੇ ਜਿਸ ਤਰ੍ਹਾਂ ਕਹਿ ਲਓ ਮੇਲਾ ਟੈਪ ਉਹ ਥੀਏਟਰ ਲੱਗ ਗਿਆ, ਉੱਥੇ ਅਸੀਂ ਜਾ ਕੇ ਆਪਦੀ 2-4 ਗੱਲਾਂ ਕੀਤੀਆਂ ਨੇ ਤੇ ਆਪਦੇ ਪੈਸੇ ਫੜੇ ਤੇ ਘਰ ਆ ਗਏ। ਤੇ ਉਹ ਵੀ ਉਹ ਠੀਕ ਹੈ, ਉਹ ਕਹਿ ਰਹੇ ਨੇ ਯਾਰ ਅੱਛਾ ਕੰਮ ਕਰੋ, ਤੇ ਮੈਂ ਇਸ ਚੀਜ਼ ਤੇ ਆਪ ਖੁਦ ਐਗਰੀ ਹਾਂ ਕਿ ਯਾਰ ਅਸੀਂ ਅੱਛਾ ਕੰਮ ਕਰੀਏ, ਅਸੀਂ ਅੱਛਾ ਕੰਮ ਕਰਾਂਗੇ। ਪਬਲਿਕ ਹੱਸੇ ਨਾ ਹੱਸੇ ਉਹਦੇ ਚ ਪ੍ਰੋਡਿਊਸਰ ਕਹਿੰਦਾ ਯਾਰ ਪਬਲਿਕ ਤਾਂ ਹੱਸੀ ਨਹੀਂ, ਤੈਨੂੰ ਪੈਸੇ ਕਾਹਦੇ ਦਿਗੇ, ਠੀਕ ਹੈ। ਤੇ ਜਿਹਨੇ ਡਰਾਮਾ ਤਿਆਰ ਕੀਤਾ ਉਹ ਤੇ ਕਾਕਾ ਜੀ ਮੈਨੂੰ ਇਹ ਦੱਸੋ, ਇਹ ਜਿਹੜੀਆਂ ਤੁਹਾਡਾ ਤਾਂ ਹੋ ਗਿਆ, ਇਹ ਜਿਹੜੀਆਂ ਕੁੜੀਆਂ ਨੇ, ਬੱਚੀਆਂ ਨੇ ਜਿਹੜੀਆਂ ਡਾਂਸ ਕਰਦੀਆਂ ਨੇ, ਜ਼ਾਹਿਰ ਉਹ ਡਾਂਸ ਦੇ ਬਦਲੇ ਰੁਪਈਏ ਵੱਟਦੀਆਂ, ਤੇ ਉਹਨਾਂ ਦਾ ਕੀ ਮਤਲਬ ਹੈ? ਉਹਨਾਂ ਦਾ ਡਾਂਸ ਬੰਦ ਹੋ ਗਿਆ, ਹੁਣ ਉਹਨਾਂ ਕੋਲ ਕੀ ਮੁਤਬਾਦਲ ਹੈ? ਅਸਲ ਚ ਗੱਲ ਕੀ ਹੈਗੀ, ਜਿਹੜੀ ਕੁੜੀ ਵਰਜਰ ਕਰੇਗੀ ਉਹਦੇ ਵਾਸਤੇ ਤੇ ਬਿਲਕੁਲ ਪ੍ਰੋਡਿਊਸਰ ਵੀ ਕਹਿੰਦਾ ਕਿ ਮੈਂ ਕੰਮ ਨਹੀਂ ਕਰਵਾਵਾਂਗਾ, ਤੂੰ ਨਹੀਂ ਕਰੇਗੀ। ਇਹ ਤੇ ਐਕਟਿੰਗ ਕਰਨ ਵਾਲੇ ਨੇ ਨਾ, ਜੋ ਇਹਨਾਂ ਨੂੰ ਸਕ੍ਰਿਪਟ ਦਿੱਤਾ ਜਾਏਗਾ ਇਹਨਾਂ ਨੇ ਤਾਂ ਉਹੀ ਬੋਲਣਾ ਹੈ। ਅਗਰ ਇਹਨਾਂ ਨੂੰ ਵਲਗਰ ਗੱਲਾਂ ਹੀ ਲਿਖੀਆਂ ਜਾਣਗੀਆਂ ਤੇ ਕੀ ਕਰਨਗੇ? ਇਹਨਾਂ ਦੇ ਹੱਥ 'ਚ ਕਿੰਨਾ ਹੁੰਦਾ ਹੈ ਕਿ ਫਨਕਾਰ ਮੇਰੇ ਖਿਆਲ ਦੇ ਮੁਤਾਬਕ ਜਿਹੜਾ ਪਰਫਾਰਮਿੰਗ ਆਰਟ ਦਾ ਬੰਦਾ ਹੈ, ਉਸ ਵਿਚਾਰੇ ਨੇ ਤੇ ਉਹੀ ਕੰਮ ਕਰਨਾ ਹੈ ਜੋ ਉਹਨੂੰ ਕਿਹਾ ਗਿਆ ਹੈ ਉੱਤੇ। ਇਹ ਤੇ ਚਾਹੀਦਾ ਹੈ ਕਿ ਕਲਚਰ ਦਾ ਜੋ ਵੀ ਡਿਪਾਰਟਮੈਂਟ ਹੈ ਜਿਹੜਾ ਲੋਕ ਆਫਰ ਕਰਦਾ ਹੈ ਥੀਏਟਰ ਨੂੰ ਜਾਂ ਫਿਲਮ ਨੂੰ, ਉਹ ਬੁਲਾਉਣ, ਰਾਈਟਰਸ ਨੂੰ ਬੁਲਾਉਣ, ਡਾਇਰੈਕਟਰਸ ਨੂੰ ਬੁਲਾਉਣ, ਪ੍ਰੋਡਿਊਸਰਸ ਨੂੰ ਬੁਲਾਉਣ, ਪਹਿਲੇ ਉਹਨਾਂ ਨਾਲ ਮੀਟਿੰਗਸ ਕਰਾਉਣ, ਉਹਨਾਂ ਨੂੰ ਪਹਿਲੇ ਕਨਵਿੰਸ ਕਰਨ ਕਿ ਭਾਈ ਤੁਸੀਂ ਕੋਈ ਅੱਛੀ ਚੀਜ਼ ਲੈ ਕੇ ਆਓ। ਫਨਕਾਰ ਵਿਚਾਰੇ ਨੂੰ ਉੱਤੇ ਪਾਬੰਦੀ ਲਾ ਕੇ ਫਿਰ ਕੀ ਹੋ ਜਾਏਗਾ? ਫਨਕਾਰ ਦੇ ਹੱਥ 'ਚ ਹੈ ਕੀ? ਜਿੰਨਾ ਇੱਥੇ ਮੌਲਾ ਜੱਟ ਪ੍ਰਮੋਟ ਕੀਤੀ, ਜਿੰਨਾ ਇੱਥੇ ਫਿਲਮਾਂ 'ਚ ਵਾਇਲੈਂਸ ਪ੍ਰਮੋਟ ਕੀਤਾ, ਡਾਕੂ ਨੂੰ ਹੀਰੋ ਬਣਾ ਕੇ, ਚੋਰ ਨੂੰ ਹੀਰੋ ਬਣਾ ਕੇ ਪੇਸ਼ ਕੀਤਾ, ਜਿੰਨਾ ਇਹ ਸਾਰੀ ਰਿਵਾਇਤ ਬਣਾਈ ਔਰ ਉਹਦੇ ਮਕਾਸਦ ਕੀ ਸਨ ਅਸੀਂ ਬਿਹਤਰ ਜਾਣਦੇ ਹਾਂ। ਪਹਿਲੇ ਤਾਂ ਉਹ ਲੋਕ ਆਪਣਾ ਇੰਤਸਾਬ ਕਰਨ। ਇੱਥੇ ਕੁਆਲਿਟੀ ਦਾ ਸਕ੍ਰਿਪਟ ਕਿਹੜੇ ਵੇਲੇ ਲਿਖਿਆ ਗਿਆ, ਕਿਹੜੇ ਵੇਲੇ ਕਿਸੇ ਸੰਜੀਦਾ ਸਮਾਜੀ ਇਸ਼ੂ ਦੇ ਉੱਤੇ ਗੱਲ ਕੀਤੀ ਗਈ? ਫਿਲਮ 'ਚ, ਡਰਾਮਿਆਂ 'ਚ ਹੁੰਦੀ ਰਹਿੰਦੀ ਥੋੜੀ ਬਹੁਤੀ, ਲੇਕਿਨ ਫਿਲਮ 'ਚ ਕਿਹੜੇ ਵੇਲੇ ਕੋਈ ਸਮਾਜੀ ਇਸ਼ੂ ਜਿਹੜਾ ਹੈ ਉਹ ਸੰਜੀਦਾ, ਜਾਂ ਬਾਰਿਸ਼ ਦਾ ਗਾਣਾ ਪ੍ਰਮੋਟ ਹੋਇਆ ਜਾਂ ਵਾਇਲੈਂਸ ਪ੍ਰਮੋਟ ਹੋਇਆ? ਫਿਲਮਾਂ ਦਾ ਤਾਂ ਇਹੀ ਰੋਲ ਰਿਹਾ ਹੈ ਪਾਕਿਸਤਾਨ ਦੀਆਂ। ਤੇ ਇਹ ਕਲਚਰ ਦੀ ਜਿਹੜੀ ਮਿਨਿਸਟਰੀ ਹੈ ਤੇ ਸ਼ੁਰੂ ਤੋਂ ਫਲॉप ਰਹੀ ਹੈ ਇੱਥੇ। ਅਸੀਂ ਇਸ ਮੀਡੀਅਮ ਨੂੰ ਕਦੀ ਦੁਨੀਆ ਦੀ ਤਰ੍ਹਾਂ ਵਰਤਿਆ ਹੀ ਨਹੀਂ। ਹਾਲੀਵੁੱਡ ਹੈ ਜਾਂ ਬਾਲੀਵੁੱਡ ਹੈ, ਉਹ ਬੜੀ ਖੌਫਨਾਕ ਕਿਸਮ ਦੀ ਰਿਐਲਿਟੀਜ਼ ਦਿਖਾਉਂਦੇ ਨੇ, ਤਾਂ ਕਿ ਆਪਣੀ ਰਿਆਸਤ ਦੇ ਗੇਮ ਵੀ ਵਿਖਾ ਜਾਂਦੇ ਨੇ। ਉਹ ਤਾਂ ਕੋਈ ਇਸ਼ੂ ਨਹੀਂ ਹੁੰਦਾ। ਇਸ਼ੂ ਬਣਦਾ ਇੱਥੇ ਛੋਟੀ ਜਿਹੀ ਗੱਲ ਹੋ ਜਾਏ ਤੇ ਉਹ ਪ੍ਰੋਗਰਾਮ ਟਾਕ ਸ਼ੋਅ ਆਫ ਫੇਅਰ ਹੋ ਜਾਂਦਾ। ਇਹ ਤਾਂ ਉਹ ਜਿਹੜੇ ਬੈਠੇ ਨੇ ਫੈਸਲਾ ਕਰਨ ਵਾਲੇ, ਉਹ ਦਿਮਾਗ ਉਹਨਾਂ ਦੇ ਵਿਹਲੇ ਨੇ, ਉਹ ਇਹ ਸੋਚਣ ਕਿ ਅਸੀਂ ਇਹ ਸਾਰਾ ਕੁਝ ਕਰਕੇ ਤਰੱਕੀ ਕੀਤੀ ਹੈ ਜਾਂ ਪਿੱਛੇ ਗਏ ਆ। ਸਾਡੀ ਰਿਆਸਤ ਤਾਂ ਪਿੱਛੇ ਗਈ ਹੈ। ਇੰਡੀਆ ਨੇ ਆਪਣਾ ਚੂਰਨ ਵੇਚਿਆ ਆਪਣੀਆਂ ਫਿਲਮਾਂ ਦੇ ਰਾਹੀਂ, ਹਾਲੀਵੁੱਡ ਨੇ ਆਪਣਾ ਚੂਰਨ ਵੇਚਿਆ ਆਪਣੀਆਂ ਫਿਲਮਾਂ ਦੇ ਰਾਹੀਂ, ਅਮਰੀਕਾ ਨੇ। ਰਸ਼ੀਆ ਕੋਲ, ਚਾਈਨਾ ਕੋਲ ਇਹ ਦੋ ਮੀਡੀਅਮ ਨਹੀਂ ਸਨ, ਤੇ ਰਸ਼ੀਆ ਦਾ ਹਾਲ ਦੇਖ ਲਓ ਤੁਸੀਂ। ਬਾਵਜੂਦ ਇਸ ਦੇ ਕਿ ਟੈਕਨੋਲੋਜੀ ਦੇ ਲੈਵਲ ਦੇ ਉੱਤੇ, ਸਾਇੰਸ ਦੇ ਲੈਵਲ ਦੇ ਉੱਤੇ 19-20 ਦਾ ਫਰਕ ਵੀ ਨਹੀਂ ਹੋਣਾ ਅਮਰੀਕਾ ਦੇ ਹੁੰਦਾ, ਲੇਕਿਨ ਉਹ ਉੱਥੇ ਮਈਸ਼ਤ ਕੋਲੈਪਸ ਕਰ ਗਈ। ਇੱਥੇ ਮਈਸ਼ਤ ਨਹੀਂ ਇਹਨਾਂ ਮੁਲਕਾਂ 'ਚ ਕੋਲੈਪਸ ਕੀਤੀ, ਕਿਉਂਕਿ ਇਹਨਾਂ ਤਾਂ ਉਹਦੇ ਤੋਂ ਵੀ ਰੁਪਈਏ ਵੀ ਵੱਟੇ, ਆਪਣਾ ਬਿਆਨੀਆਂ ਵੀ ਸੈਲ ਕੀਤਾ ਉਹਨਾਂ ਦੇ ਜ਼ਰੀਏ। ਤੇ ਅਸੀਂ ਤਖਲੀਕਕਾਰ ਨੂੰ ਆਜ਼ਾਦ ਕਿਉਂ ਨਹੀਂ ਛੱਡਦੇ? ਕੋਈ ਇੱਕ ਅੱਛੀ ਮਿਆਰੀ ਤਖਲੀਕ ਕਰੇ ਔਰ ਆਵਾਮ ਦਾ ਜਿਹੜਾ ਹੈ ਉਹ ਜ਼ੌਕ ਜਿਹੜਾ ਹੈ ਉਹਦੀ ਜਮਾਲੀਆਤੀ ਹਿੱਸ ਜਿਹੜੀ ਹੈ ਉਹ ਬਿਹਤਰ ਹੋਵੇ। ਬੇਸਿਕਲੀ ਤੇ ਸਾਡੇ ਪਾਕਿਸਤਾਨ ਪੀਪਲਸ ਪਾਰਟੀ ਜਿਹੜੀ ਹੈ ਉਹ ਸਕਾਫਤ ਨੂੰ, ਫਨਕਾਰਾਂ ਨਾਲ ਪਿਆਰ ਕਰਨ ਵਾਲੀ ਥਿੰਕਰਸ ਦੀ ਪਾਰਟੀ ਹੈ। ਸਾਡੇ ਪੰਜਾਬ ਆਫਿਸ ਨੂੰ ਮੈਂ ਬਿਲਖਸੂਸ ਰਿਕੁਐਸਟ ਕਰਾਂਗਾ ਕਿ ਉਹ ਜ਼ਿੰਮੇਵਾਰੀ ਲੈਣ ਔਰ ਇਹਨਾਂ ਦੇ ਨਾਲ, ਫਨਕਾਰਾਂ ਦੇ ਨਾਲ ਖੜੇ ਹੋਣ ਔਰ ਇਹਨਾਂ ਦਾ ਵਕਤ ਲੈ ਕੇ ਗਵਰਨਰ ਸਾਹਿਬ ਨਾਲ ਇਹਨਾਂ ਦਾ ਮੀਟਿੰਗ ਕਰਾਉਣ ਔਰ ਗਵਰਨਰ ਸਾਹਿਬ ਨਾਲ ਉਹ ਇਹਨਾਂ ਨੂੰ ਲੁੱਕ ਆਫਟਰ ਕਰਨ। ਔਰ ਇਹ ਰਿਕੁਐਸਟ ਕਰਾਂਗਾ ਮੈਂ ਪਾਕਿਸਤਾਨ ਪੀਪਲਸ ਪਾਰਟੀ ਪੰਜਾਬ ਆਫਿਸ ਨੂੰ ਪਾਰਟੀਕੂਲਰਲੀ, ਔਰ ਜਿਹੜੀ ਮੇਰੀ ਕੋਈ ਗੱਲ ਸੁਣ ਰਹੇ ਨੇ ਦੋਸਤ, ਉਹ ਇਹਦੇ ਉੱਤੇ ਮਿਹਰਬਾਨੀ ਕਰਨ ਔਰ ਇਹਨਾਂ ਨੂੰ ਬੁਲਾਉਣ, ਇਹਨਾਂ ਦੇ ਨਾਲ ਖੜੇ ਹੋਣ
ਔਰ ਇਹਨਾਂ ਦਾ ਹੱਥ ਬਣਨ, ਇਹਨਾਂ ਦਾ ਬਾਜ਼ੂ ਬਣਨ। ਹਾਂ, ਇਸ ਨੁਕਤੇ ਦੇ ਉੱਤੇ ਕਿਉਂਕਿ ਖੁਦ ਇਹ ਜ਼ਾਤੀ ਤੌਰ ਤੇ ਮੇਰਾ ਖਿਆਲ ਹੈ ਕਿ ਜਿਹੜਾ ਅੱਛਾ ਫਨਕਾਰ ਹੈ, ਜਿਸ ਤਰ੍ਹਾਂ ਹੁਣ ਟੀਵੀ ਦੇ ਉੱਤੇ ਵੀ ਤੇ ਮਜ਼ਾਕ ਹੋ ਹੀ ਰਿਹਾ ਨਾ, ਤੇ ਇਹ ਥੋੜਾ ਅਗਰ ਕੋਈ ਫਰੰਟ ਤੇ ਆ ਕੇ ਸਮਾਜ ਦੇ ਹਵਾਲੇ ਨਾਲ ਇਹ ਚੀਜ਼ਾਂ ਨੂੰ ਲੱਚਰਪਨ ਜਾਂ ਇਹ ਜਿਹੜੀਆਂ ਚੀਜ਼ਾਂ ਨੇ ਡਾਂਸ ਔਰ ਇਹਨੂੰ ਉਹ ਅਗਰ ਖਤਮ ਕਰਨਾ ਚਾਹੁੰਦਾ ਹੈ ਤੇ ਇਹ ਹੈ ਤੇ ਅੱਛਾ ਸਟੈਪ ਇਹਦੇ ਉੱਤੇ। ਲੇਕਿਨ ਮੇਰਾ ਖਿਆਲ ਹੈ ਕਿ ਫਿਕਰੀ ਤੌਰ ਤੇ ਇਹਦੇ ਉੱਤੇ ਥੋੜੀ ਡਿਬੇਟ ਹੋਣੀ ਚਾਹੀਦੀ ਹੈ ਕਿ ਇਹ ਜਿਹੜਾ ਰਾਈਟਰ ਹੈ, ਲਿਖਾਰੀ ਹੈ, ਡਾਇਰੈਕਟਰ, ਪ੍ਰੋਡਿਊਸਰ, ਇਹਨਾਂ ਨੂੰ ਬਿਠਾਉਣ, ਇਹਨਾਂ ਨਾਲ ਮੀਟਿੰਗਸ ਕਰਾਉਣ, ਉਹ ਇੱਕ ਅੱਛਾ ਮਟੀਰੀਅਲ ਇਹਨਾਂ ਨੂੰ ਫਨਕਾਰਾਂ ਨੂੰ ਦੇਣਗੇ ਤੇ ਅੱਛਾ ਕੰਮ ਕਰਨਗੇ। ਇਹਦੇ ਵਿੱਚ ਕੋਈ ਇਸ਼ੂ ਨਹੀਂ ਹੈ। ਫਨਕਾਰ ਵਿਚਾਰੇ ਦਾ ਕੀ ਕਸੂਰ ਹੈ ਇਸ ਮਾਮਲੇ? ਅਸੀਂ ਇੱਕ ਇੱਕ ਕਰਕੇ ਸਾਰੀਆਂ ਚੀਜ਼ਾਂ ਮੁਕਾ ਦਿੱਤੀਆਂ ਨੇ। ਇਹਨਾਂ ਨੂੰ ਪਾਬੰਦੀਆਂ ਲਾਉਣੀਆਂ ਆਉਂਦੀਆਂ ਨੇ। ਸਾਡੇ ਜਿੰਨੇ ਵੀ ਅਰਬਾਬੇ ਇਖਤਿਆਰ ਨੇ, ਇਹਨਾਂ ਨੂੰ ਸੁਧਾਰ ਕਰਨਾ ਨਹੀਂ ਆਉਂਦਾ। ਇਹਨਾਂ ਕੋਲ ਆਈਡੀਆਜ਼ ਕੋਈ ਨਹੀਂ ਨੇ। ਇਹਨਾਂ ਮੌਲਵੀਆਂ ਦੇ ਪਿੱਛੇ ਲੱਗ ਲੱਗ ਕੇ ਇਸ ਮੁਲਕ ਨੂੰ, ਇਸ ਰਿਆਸਤ ਨੂੰ ਲੋਕਾਂ ਵਾਸਤੇ ਕੈਦਖਾਨਾ ਬਣਾ ਦਿੱਤਾ। ਆ ਕਿਉਂ ਡੰਕੀਆਂ ਲਾ ਲਾ ਕੇ ਯੂਥ ਸਾਡੀ ਜਿਹੜੀ ਉਹ ਡੁੱਬ ਡੁੱਬ ਕੇ ਮਰਦੀ ਪਈ, ਕੋਈ ਯੂਨਾਨ ਚ ਡੁੱਬ ਗਿਆ, ਕੋਈ ਕਿੱਥੇ ਡੁੱਬ ਗਿਆ। ਉਹ ਇਸ ਵਾਸਤੇ ਕਿ ਇੰਨੀਆਂ ਗੈਰ ਜ਼ਰੂਰੀ ਪਾਬੰਦੀਆਂ ਲਵਾ ਦਿੱਤੀਆਂ ਨੇ। ਹਾਲੇ ਵੀ ਸਾਡਾ ਫੋਕਸ ਉਸੇ ਗੱਲ ਤੇ ਕਿ ਇਹਨਾਂ ਤੇ ਪਾਬੰਦੀ ਲੱਗ ਜਾਏ। ਇਹਨਾਂ ਦੇ ਕੋਲ ਜਿਹੜਾ ਕੋਈ 1 ਇੰਚ ਸਪੇਸ ਰਹਿ ਗਈ ਉਹ ਵੀ ਇਹਨਾਂ ਕੋਲ ਖੋਲ ਹੀ ਜਾਏ। ਲੇਕਿਨ ਅਸੀਂ ਕੋਈ ਐਸਾ ਕੰਮ ਨਾ ਕਰੀਏ ਕਿ ਜਿਹਦੇ ਨਾਲ ਇਹਨਾਂ ਵਾਸਤੇ ਕੋਈ ਸਪੇਸ ਵੱਧ ਜਾਏ, ਕੋਈ ਮੁਆਸ਼ਰਾ ਇਹਨਾਂ ਦੀ ਵਜ੍ਹਾ ਤੋਂ ਬਿਹਤਰ ਹੋ ਜਾਏ, ਇਹਨਾਂ ਦੇ ਹਾਲਾਤ ਬਿਹਤਰ ਹੋ ਜਾਣ। ਆਰਟ ਨੂੰ ਬਿਲਕੁਲ ਕੁਚਲ ਕੇ ਰੱਖ ਦਿੱਤਾ। ਉੱਥੇ ਰਣਜੀਤ ਸਿੰਘ ਦਾ ਮੁਜੱਸਮਾ ਸੀ ਲਾਹੌਰ ਕਿਲੇ 'ਚ, ਉਹਨੂੰ 2 ਵਾਰੀ ਉਹਨੂੰ ਨੁਕਸਾਨ ਪਹੁੰਚਾਇਆ ਗਿਆ। ਮਤਲਬ ਇਸ ਹੱਦ ਤੱਕ ਜਹਾਲਤ ਹੈ ਇੱਥੇ। ਔਰ ਉਹਨਾਂ ਜਾਹਿਲਾਂ ਨੂੰ ਕੋਈ ਸਜ਼ਾ, ਉਹਨਾਂ ਦੇ ਉੱਤੇ ਕੋਈ ਪ੍ਰੋਗਰਾਮ ਨੈਸ਼ਨਲ ਮੀਡੀਆ ਤੇ ਨਹੀਂ ਹੋਇਆ, ਕਿਸੇ ਨੇ ਗੱਲ ਨਹੀਂ ਕੀਤੀ। ਮਤਲਬ ਇੱਕ ਪਾਸੇ ਤੁਸੀਂ ਨਿਊਕਲੀਅਰ ਪਾਵਰ ਹੋ, ਦੁਨੀਆ ਪੂਰੀ ਦਾ ਜਿਹੜਾ ਸੋਸ਼ਲ ਮੀਡੀਆ ਤੁਸੀਂ ਯੂਜ਼ ਕਰ ਰਹੇ ਹੋ, ਦੁਨੀਆ ਪੂਰੀ ਦਾ ਕਲਚਰ ਤੁਸੀਂ ਵੇਖ ਰਹੇ ਹੋ, ਔਰ ਦੂਜੇ ਪਾਸੇ ਔਨ ਗਰਾਊਂਡ ਤੁਸੀਂ ਉਹ ਪਾਬੰਦੀਆਂ ਲਾਈਆਂ ਨੇ ਜਿਹੜੀਆਂ ਕਿ ਬਿਲਕੁਲ ਇੱਕ ਤਾਲਿਬਾਨ ਵਾਲੀ ਰਿਆਸਤ 'ਚ ਹੁੰਦੀਆਂ। ਔਰ ਤੁਸੀਂ ਉਹਨਾਂ ਨੂੰ ਅਕਾਊਂਟੇਬਲ ਨਹੀਂ ਠਹਿਰਾ ਰਹੇ ਜਿਹੜੇ ਕਿ ਇਸ ਮੁਲਕ 'ਚ ਸ਼ਿੱਦਤ ਪਸੰਦੀ ਫੈਲਾ ਰਹੇ ਨੇ, ਜਿਨ੍ਹਾਂ ਦੀ ਵਜ੍ਹਾ ਤੋਂ ਇਸ ਮੁਲਕ 'ਚ ਦਹਿਸ਼ਤਗਰਦੀ ਆਮ ਹੋ ਰਹੀ। ਉਹਨਾਂ ਦੇ ਉੱਤੇ ਕੋਈ ਚੈੱਕ ਨਹੀਂ ਕਿਸੇ ਦਾ। ਉੱਥੇ ਕੋਈ ਸਟਰੋਂਗ ਪਾਲਿਸੀ ਨਹੀਂ, ਨਾ ਐਸਟੈਬਲਿਸ਼ਮੈਂਟ ਦੀ, ਨਾ ਸਿਆਸੀ ਹੁਕੂਮਤਾਂ ਦੀ। ਜਿਹਦੇ ਨਾਲ ਪਾਕਿਸਤਾਨ ਬਦਲਣਾ ਹੈ ਉਹਦੇ ਉੱਤੇ ਅਰਬਾਬੇ ਇਖਤਿਆਰ ਦੀ ਨਿਗਾਹ ਹੀ ਨਹੀਂ। ਜਿਹਦੇ ਨਾਲ ਪਾਕਿਸਤਾਨ ਇੱਕ ਪ੍ਰੋਗਰੈਸਿਵ, ਇੱਕ ਤਰੱਕੀ ਪਸੰਦ ਮੁਲਕ ਬਣ ਸਕਦਾ ਹੈ, ਇੱਕ ਮੁਹੱਜ਼ਬ ਮੁਲਕ ਬਣ ਸਕਦਾ ਹੈ, ਉਹਨਾਂ ਕੰਮਾਂ ਵੱਲ ਤੇ ਤਵੱਜੋ ਹੀ ਨਹੀਂ। ਕੋਈ ਆਰਟ ਦੀ ਸਰਪ੍ਰਸਤੀ ਨਹੀਂ ਕਿਸੇ ਥਾਂ ਤੇ। ਜਿੱਥੇ ਫੋਟੋ ਸੈਸ਼ਨ ਹੁੰਦਾ ਉੱਥੇ ਜ਼ਰੂਰ ਪਹੁੰਚ ਜਾਂਦੇ ਨੇ। ਇਹ ਜਿਹੜੇ ਨੇ ਵਿਚਾਰੇ, ਨਾ ਇੱਥੇ ਨਰਸਰੀਆਂ ਨੇ ਇੰਜ ਦੀਆਂ ਆਰਟ ਦੀਆਂ, ਨਾ ਕੋਈ ਆਰਟ ਸਕੂਲਸ ਨੇ ਇੰਜ ਦੇ, ਜ਼ਿਆਦਾ ਡਰਾਮਾ ਅਕੈਡਮੀਜ਼ ਨਹੀਂ ਨੇ। ਇਹਨਾਂ ਨੂੰ ਸਰਪ੍ਰਸਤੀ ਕੀਤੀ ਜਾਏ, ਇਹਨਾਂ ਨੂੰ ਸਬਸਿਡੀ ਦਿੱਤੀ ਜਾਏ ਤਾਂ ਕਿ ਮੁਆਸ਼ਰੇ ਦੇ ਵਿੱਚ ਇੱਕ ਜਿਹੜਾ ਨਰਮ ਨਾਜ਼ੁਕ ਔਰ ਇਨਸਾਨ ਬਣਾਉਣ ਵਾਲਾ ਪਹਿਲੂ ਹੈ ਉਹ ਬਾਕੀ ਰਵੇ। ਆਰਟਿਸਟ ਦੇ ਵਿੱਚ ਹੀ ਇਨਸਾਨ ਵੱਸਦਾ ਹੈ, ਉਹਦੇ ਵਿੱਚ ਹੀ ਸਭ ਤੋਂ ਜ਼ਿਆਦਾ ਦਰਦ ਹੁੰਦਾ ਹੈ, ਉਹ ਹੀ ਇੰਨੀ ਹਸਾਸੀਅਤ ਰੱਖਦਾ ਹੈ ਕਿ ਉਹ ਮੁਆਸ਼ਰੇ ਦੇ ਦੂਜੇ ਐਸੇ ਜਿਹੜੇ ਪਹਿਲੂ ਨਜ਼ਰਅੰਦਾਜ਼ ਹੋ ਜਾਂਦੇ ਨੇ ਉਹਨਾਂ ਨੂੰ ਹਾਈਲਾਈਟ ਕਰਦਾ। ਤੇ ਤੁਸੀਂ ਹਸਾਸ ਜ਼ਿਹਨਾਂ ਨੂੰ ਖਤਮ ਕਰ ਰਹੇ ਹੋ, ਬੇਸਿਕਲੀ ਹਸਾਸੀਅਤ ਖਤਮ ਕਰ ਰਹੇ ਹੋ, ਇੱਕ ਉਹ ਕਸਾਈਆਂ ਦਾ ਮੁਆਸ਼ਰਾ ਬਣਾ ਰਹੇ ਹੋ। ਸਭ ਤੋਂ ਪਹਿਲੇ ਤੇ ਗੱਲ ਇਹ ਕਿ ਮਰੀਮ ਨਵਾਜ਼ ਸਾਹਿਬ ਸਾਡੇ, ਅਸੀਂ ਉਹਨਾਂ ਦੀ ਬਹੁਤ ਇੱਜ਼ਤ ਕਰਨੀ ਆ। ਅਸੀਂ ਚਾਹੁੰਦੇ ਆ ਕਿ ਉਹ ਜਿਹੜੇ ਸਾਡੇ ਪ੍ਰੋਡਿਊਸਰ ਨੇ ਨਾ, ਜਿਹੜੇ ਪੈਸਾ ਖਰਚ ਕਰਦੇ ਨੇ, ਉਹ ਇੱਕ ਦੋ ਸ਼ੋਅ ਨਹੀਂ ਚੱਲਿਆ ਤੇ ਉਹਨਾਂ ਦੂਜੇ ਦਿਨ ਕਹਿੰਦੇ ਯਾਰ ਅੱਜ ਨਾ ਮੈਂ ਤੁਹਾਨੂੰ ਪੈਸੇ ਨਹੀਂ ਦੇ ਸਕਦਾ, ਮੈਂ ਤੁਹਾਨੂੰ ਕੋਈ ਜਿਹੜਾ 500 ਦੇਣਾ ਮੈਂ ਤੁਹਾਨੂੰ 300 ਦਵਾਂਗਾ। ਇੱਕ ਦੂਜਾ ਪ੍ਰੋਡਿਊਸਰ ਜਾਂ ਕੋਈ ਵੀ, ਇਸ ਤੋਂ ਇਲਾਵਾ ਵੀ ਕਈ ਐਸੇ ਪ੍ਰੋਡਿਊਸਰ ਨੇ ਜਿਹੜੇ ਚੱਲਦੇ ਡਰਾਮੇ 'ਚ ਕਹਿ ਦਿੰਦੇ ਯਾਰ ਤੈਨੂੰ ਮੈਂ ਨਹੀਂ ਰੱਖਿਆ, ਉਹ ਅਸੀਂ ਬਾਹਰ ਗਏ। ਸਾਡਾ ਇਹ ਡਰਾਮੇ ਦਾ ਅਸੂਲ ਹੁੰਦਾ ਹੈ ਕਿ 7 ਦਿਨ ਦਾ ਡਰਾਮਾ ਹੁੰਦਾ ਹੈ, ਉਹ 7 ਦਿਨ ਦੇ ਵਿੱਚ ਅਸੀਂ ਉਹਦੇ ਪਾਬੰਦ ਆ, ਉਹ ਸਾਡਾ ਪਾਬੰਦ, ਅਸੀਂ ਉਹਦੇ ਪਾਬੰਦ। ਉਹ ਸਾਨੂੰ 3 ਦਿਨਾਂ ਬਾਅਦ ਕਹਿੰਦਾ ਯਾਰ ਉਹ ਪਬਲਿਕ ਨਹੀਂ ਆ ਰਹੀ ਤੇ ਤੁਸੀਂ ਸਾਡੇ ਕੋਲੋਂ ਡਰਾਮਾ ਛੱਡ ਦੇਵੋ। ਫਿਰ ਸਾਡੇ ਕੋਲ ਆ ਕੇ ਗੱਲ ਇਹ ਵੱਜਦੀ, ਚਲੋ ਯਾਰ ਜਿਹੜੇ ਥੋੜੇ ਬਹੁਤੇ ਮਿਲਦੇ ਉਹ ਹੀ ਕੰਮ ਕਰੀਏ। ਤੇ ਗੱਲ ਇਹ ਕਿ ਜਿੰਨੇ ਵੀ ਸਾਡੇ ਮਤਲਬ ਕਿ ਸੀਨੀਅਰ ਲੋਕ ਨਾ, ਉਹ ਵੀ ਨਹੀਂ ਚਾਹੁੰਦੇ ਕਿ ਯਾਰ ਅਸੀਂ ਜਿਹੜੇ ਛੋਟੇ ਤਬਕੇ ਵਾਲੇ ਲੋਕ ਨੇ ਉਹਨਾਂ ਨੂੰ ਨਾਲ ਖੜਾ ਹੋ ਕੇ ਕੰਮ ਕਰਾਈਏ ਤਾਂ ਕਿ ਸਾਡੀਆਂ ਗੱਲਾਂ 1-2 ਕੈਸ਼ ਹੋਣ, ਨਾਲ ਉਹ ਵੀ ਥੋੜੇ ਅੱਛੇ ਹੋ ਜਾਣ। ਉਹ ਸਾਨੂੰ ਤੇ ਪਹਿਲੀ ਗੱਲ ਝਾੜਦਾ ਲੈ ਵੀ ਸਾਨੂੰ ਅੱਛੀ ਗੱਲ ਕਿਉਂ ਕੀਤੀ। ਦੂਸਰਾ ਨੰਬਰ, ਗਵਰਨਰ ਹਾਊਸ ਸਾਹਿਬ ਕੇ ਮੇਰੀ ਵੀ ਰਿਕੁਐਸਟ ਹੈ, ਅਪੀਲ ਹੈ, ਅਸੀਂ ਤੇ ਉਹ ਹੈਗੇ ਦਿਹਾੜੀ ਕਰਨ ਜਾਂਦੇ ਹਾਂ ਤੇ ਦਿਹਾੜੀ ਕਮਾ ਕੇ ਲੈ ਆਈਦੀ ਬੱਚਿਆਂ ਵਾਸਤੇ। ਅਸੀਂ ਤੇ 2 ਰੋਟੀਆਂ ਖਾਣੀਆਂ, ਕਿਸੇ ਵੀ ਯਾਰ ਬੇਲੀ ਸੱਜਣ ਨੂੰ ਕਹਿ ਦਾਂਗੇ ਯਾਰ ਤੂੰ ਰੋਟੀ ਖਵਾ ਦੇਗਾ, ਲੇਕਿਨ ਅਸੀਂ ਆਪਣੇ ਬੱਚਿਆਂ ਨੂੰ ਕਿੱਥੇ ਲੈ ਕੇ ਜਾਵਾਂਗੇ? ਸਾਡੇ ਕੋਲ ਕੁਝ ਵੀ ਨਹੀਂ ਹੈ। ਅਗਰ ਮੈਂ ਕੋਈ ਅੱਛਾ ਸਾਡਾ ਕੋਈ ਕਰਨਾ ਚਾਹੁੰਦਾ ਹੈ ਤੇ ਉਹ ਆਪਦੇ ਦੇਣ ਨਾਲ ਬਣਾ ਲੈਣ ਕਿ ਯਾਰ ਇਹਨਾਂ ਨੂੰ ਅੱਛਾ ਕਿਵੇਂ ਕਰਨਾ ਹੈ, ਕਿਉਂਕਿ ਸਾਰੀਆਂ ਗੱਲਾਂ ਕੁਝ ਐਸੀਆਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਨਹੀਂ ਪਤਾ ਲੱਗਦੀਆਂ। ਡਾਇਰੈਕਟਰ ਉਹਨੇ ਲਿਖ ਕੇ ਦੇ ਦਿੱਤਾ, ਅਸੀਂ ਉਹ ਕਰ ਦਿੱਤਾ। ਤੇ ਅਸੀਂ ਇਹ ਅਪੀਲ ਕਰ ਰਹੇ ਹਾਂ ਨਵਾਜ਼ ਸ਼ਰੀਫ, ਸ਼ਹਿਬਾਜ਼ ਸ਼ਰੀਫ ਸਾਹਿਬ ਅੱਗੇ ਤੇ ਸਾਡੇ ਲਈ ਥੋੜਾ ਜਿਹਾ ਆਸਾਨੀਆਂ ਕੀਤੀਆਂ ਜਾਣ। ਅੱਛਾ ਕੰਮ ਕਰਨਾ ਵਾ, ਅੱਛਾ ਕੰਮ ਅਸੀਂ ਕਰਾਂਗੇ, ਕਰਦੇ ਰਹਾਂਗੇ। ਅਸੀਂ ਸਾਡੀ ਵੀ ਕੋਸ਼ਿਸ਼ ਹੈ ਯਾਰ ਤੁਹਾਨੂੰ ਪਬਲਿਕ ਵੇਖੇ, ਫੈਮਿਲੀ ਵੇਖੇ ਤੇ ਸਾਨੂੰ ਆ ਕੇ ਦੇਖੇ ਯਾਰ ਅੱਛਾ ਫਨਕਾਰ ਅੱਛਾ ਕੰਮ ਕਰ ਰਿਹਾ। ਜਿਸ ਤਰ੍ਹਾਂ ਮਾਨ ਸਾਹਿਬ ਅੱਛਾ ਕੰਮ ਕਰਦੇ ਸਨ ਤੇ ਕਰਦੇ ਰਹਾਂਗੇ ਇਨਸ਼ਾਅੱਲਾ ਤਾਲਾ ਅੱਛਾ ਕੰਮ। ਤੇ ਇਹਨਾਂ ਅੱਗੇ ਸਾਡੀ ਅਪੀਲ ਹੈ